ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 11 ਦਸੰਬਰ 2013 27 ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਫੇਸਬੁੱਕ ਮੈਸੇजेस, ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਸਾਂਝੀ ਕਰਨੇ ਚਾਹੁੰਦੇ ਹੋ ਅੱਜ ਦੀ ਕੋਈ ਖਾਸ ਖਬਰ? ਦੇਖੋ, ਭਾਈ ਗੁਰਬਖਸ਼ ਸਿੰਘ ਜਿਹੜੇ ਪਿਛਲੇ ਲਗਭਗ 28 ਦਿਨ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਜੇਲ੍ਹ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੇ ਨੇ ਜੀ। ਉਹਨਾਂ ਦਾ ਅੱਜ ਜਨਮ ਦਿਨ ਹੈ ਜੀ। ਔਰ ਇਹ ਗੱਲ ਪੰਜਾਬ ਸਪੈਕਟਰਮ ਨੇ ਹੀ ਆਪਣੇ ਵੈਬਸਾਈਟ ਤੇ ਲਿਆਂਦੀ ਜੀ। ਤੇ ਮੈਂ ਇਹ ਸਮਝਦਾ ਵੀ ਬੇਸ਼ੱਕ ਗੁਰਮਤ ਦੇ ਵਿੱਚ ਜਨਮ ਜਾਂ ਦੂਸਰਾ ਇਨਸਾਨੀ ਕੋਈ ਦੀ ਅਹਿਮੀਅਤ ਨਹੀਂ ਹੁੰਦੀ ਜੀ, ਪਰ ਜਦੋਂ ਕੋਈ ਮਨੁੱਖ, ਅਸੀਂ ਸਾਰੇ ਹੀ ਜਦੋਂ ਦੁਨੀਆ ਦੇ ਵਿੱਚ ਆਪਣੇ ਜੀਵਨ ਦਾ ਮਕਸਦ ਲੱਭਦੇ ਹਾਂ ਤੇ ਜੀਵਨ ਦੀ ਖੁਸ਼ੀ ਕੋਈ ਧਨ ਦੇ ਵਿੱਚ, ਕੋਈ ਪਰਿਵਾਰਕ ਸੁੱਖਾਂ 'ਚ, ਕਿਸੇ ਹੋਰ 'ਚ ਲੱਭਦਾ ਹੈ, ਅਸੀਂ ਆਪਣੇ ਬੱਚਿਆਂ ਦੇ ਦਿਨ ਕੇਕ ਕੱਟ ਕੇ ਹੋਰ ਸੈਲੀਬ੍ਰੇਸ਼ਨ ਦੇ ਨਾਲ ਕਰਦੇ ਜੀ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ 48 ਸਾਲ ਦਾ ਗੱਭਰੂ ਜਿਸ ਦਾ ਇੱਕ ਆਪਣਾ ਬੇਟਾ ਹੈ, ਜਿਸ ਦੇ ਜੀਵਨ ਦੇ ਵਿੱਚ ਗੁਰੂ ਦਾ ਪਿਆਰ, ਗੁਰੂ ਦੀ ਅੰਮ੍ਰਿਤ ਦੀ ਦਾਤ ਉਹਨਾਂ ਨੇ ਬੜੇ ਅਰਲੀਅਰ ਆਪਣੇ ਜੀਵਨ ਦੇ ਵਿੱਚ ਲਈ ਜੀ। ਇਸ ਉਮਰ 'ਚ ਜਦੋਂ ਕਿ ਸਾਡੇ 'ਚੋਂ ਬਹੁਤ ਸਾਰੇ ਅਸੀਂ ਕਿਤਾਬਾਂ ਪੜ੍ਹਾਂਗੇ ਜਾਂ ਇਹ ਜਾਣਨਾ ਚਾਹਾਂਗੇ ਕਿ ਅਸੀਂ ਕਿਵੇਂ ਹੋਰ ਲੰਮੀ ਉਮਰ ਭੋਗ ਸਕਦੇ ਹਾਂ, ਲੰਬਾ ਜੀਵਨ ਜੀ ਸਕਦੇ ਹਾਂ ਜੀ। ਔਰ ਜਿਹੜੇ ਬੰਦੇ ਡੈਥ ਬੈੱਡ ਤੇ ਵੀ ਪਏ ਹੁੰਦੇ ਨੇ ਉਹ ਵੀ ਇਹ ਤਵੱਕੋ ਕਰਦੇ ਨੇ ਕਿ ਡਾਕਟਰ ਕੋਈ ਨਾ ਕੋਈ ਐਸਾ ਚਾਰਾ ਕਰੇ ਕਿ ਜ਼ਿੰਦਗੀ ਦੇ ਹੋਰ ਦਿਨ ਸਾਨੂੰ ਜਿਹੜੇ ਨੇ ਉਹ ਦੇਖਣੇ ਨਸੀਬ ਹੋਣ ਜੀ। ਉੱਥੇ ਇੱਕ ਮਿਡਲ ਏਜ ਪਹੁੰਚਿਆ 48 ਸਾਲ ਦਾ ਸਿੰਘ ਆਪਣੀ ਜਾਨ ਨੂੰ ਦਾਅ ਤੇ ਲਾ ਰਿਹਾ ਹੈ ਇਸ ਲਈ ਕਿ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ, ਕੋਈ 28 ਸਾਲ ਤੋਂ, ਕੋਈ 22 ਸਾਲ ਤੋਂ, ਕੋਈ 18 ਸਾਲ ਤੋਂ, ਉਹ ਸੂਰਜ ਦੇਖ ਸਕਣ, ਜੇਲ੍ਹ ਦੀਆਂ ਬੰਦ ਉਹਨਾਂ ਸਲਾਖਾਂ 'ਚੋਂ ਬਾਹਰ ਆਉਣ, ਆਪਣੇ ਪਰਿਵਾਰਾਂ ਨਾਲ ਮਿਲ ਸਕਣ। ਸੋ ਮੈਂ ਸਮਝਦਾ ਹਾਂ ਵੀ ਇਹ ਹੀ ਇੱਕ ਯੂਨੀਕ ਜ਼ਿੰਦਗੀ ਦਾ ਮੈਸੇਜ ਹੈ। ਔਰ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਕਿ ਕੱਲ੍ਹ ਸਵੇਰੇ ਜਦੋਂ ਕਿ ਉੱਥੇ ਸਵੇਰੇ 10 ਵਜੇ ਹੋਣਗੇ, ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਚਾਹੁੰਦੇ ਨੇ ਜੀ, ਕਿਉਂਕਿ ਉਹਨਾਂ ਦੀ ਹਾਲਤ ਤਾਂ ਬਹੁਤੀ ਠੀਕ ਨਹੀਂ ਹੈ। 28 ਦਿਨ ਬਹੁਤ ਹੁੰਦੇ ਨੇ ਔਰ ਉਹਨਾਂ ਦੀ ਸਿਹਤ ਕਾਫੀ ਡਿੱਗ ਰਹੀ ਹੈ ਜੀ। ਔਰ ਇਹ ਉਹਨਾਂ ਦੀ ਚਾਹਨਾ ਹੈ ਕਿ ਕੋਈ ਵੀ ਪਾਣਾ ਜੇ ਵਰਤਦਾ ਹੈ ਤੇ ਉਸ ਤੋਂ ਪਹਿਲਾਂ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨਾਂ ਨੂੰ ਜਾਣ। ਹਾਲਾਂਕਿ ਸਿਆਸੀ ਤੌਰ ਤੇ ਇਹ ਫੈਸਲਾ ਕਿੰਨਾ ਕੁ ਠੀਕ ਹੈ ਇਸ ਬਾਰੇ ਮੇਰੀ ਵੀ ਰਾਏ ਥੋੜ੍ਹੀ ਡਿਫਰੈਂਟ ਹੈ ਜੀ। ਮੈਂ ਇਹ ਸਮਝਦਾ ਵੀ ਇਸ ਗੱਲ ਦਾ, ਕਿਉਂਕਿ ਉਹਨਾਂ ਦੀ ਇੱਛਾ ਹੈ, ਇਸ ਲਈ ਜਿਹੜੀ 5 ਮੈਂਬਰੀ ਕਮੇਟੀ ਜਿਹੜੀ ਉਹਨਾਂ ਨੇ ਬਣਾਈ ਹੈ ਔਰ ਉਹਨਾਂ ਨੂੰ ਗਾਈਡ ਕਰ ਰਹੀ ਹੈ, ਉਹਨਾਂ ਨੇ ਉਹਨਾਂ ਦੀ ਇੱਛਾ ਸਾਹਮਣੇ ਸਿਰ ਝੁਕਾਇਆ ਹੋਏਗਾ। ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਵੇਲੇ ਸ਼ਾਇਦ ਇਹ ਫੈਸਲਾ ਸਿਆਸੀ ਤੌਰ ਤੇ ਸਿਆਣਪ ਭਰਿਆ ਨਾ ਹੋਏ। ਉਹਦਾ ਕਾਰਨ ਕਿਉਂਕਿ ਜਿਵੇਂ ਕੱਲ੍ਹ ਵੀ ਅਸੀਂ ਇਸ ਗੱਲ ਨੂੰ ਸਾਹਮਣੇ ਲਿਆਂਦਾ ਸੀ ਜੀ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਉੱਥੇ ਪਹੁੰਚ ਚੁੱਕੀ ਹੈ, ਹਕੂਮਤ ਦੀਆਂ ਏਜੰਸੀਆਂ ਈਵਨ ਜਿਹੜੀਆਂ ਉੱਥੇ ਮੀਟਿੰਗਸ ਚੱਲਦੀਆਂ ਨੇ, ਸਾਨੂੰ ਇੱਕ ਹੋਰ ਸੋਰਸ ਵੀ ਪਤਾ ਲੱਗਿਆ ਵੀ ਕਾਫੀ ਵੱਡੀ ਗਿਣਤੀ 'ਚ ਜਿਹੜੇ ਇੰਟੈਲੀਜੈਂਸ ਆਫੀਸ਼ੀਅਲ ਨੇ, ਪੱਤਰਕਾਰਾਂ ਦੇ ਰੂਪ 'ਚ, ਦੂਜੇ ਰੂਪ 'ਚ ਉੱਥੇ ਬੈਠੇ ਹੁੰਦੇ ਨੇ ਜੀ। ਔਰ ਇਹ ਵੀ ਹੋ ਸਕਦਾ ਹੈ ਕਿ ਇੱਕ ਵਾਰ ਇਹ ਕਾਫਲਾ ਉੱਥੋਂ ਨਿਕਲਦਾ ਹੈ ਔਰ ਜਦੋਂ ਬੇਸ਼ੱਕ ਉਹਨਾਂ ਨੂੰ ਉੱਥੇ ਤਾਂ ਨਾ ਗ੍ਰਿਫਤਾਰ ਵੀ ਨਹੀਂ ਕਰਨਗੇ, ਅਨੰਦਪੁਰ ਸਾਹਿਬ ਵੀ ਜਾ ਲੈਣ ਦੇਣਗੇ, ਪਰ ਪਿੱਛੋਂ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਢਾਹ ਕੇ ਉਹਨਾਂ ਹੋਰ ਦੀ ਮਦਦ ਦੇ ਨਾਲ ਉਸ ਥਾਂ 'ਤੇ ਕਬਜ਼ਾ ਕਰ ਸਕਦੀ ਹੈ ਔਰ ਤਾਂ ਕਿ ਜਦੋਂ ਵਾਪਸ ਆਉਣ ਉਹਨਾਂ ਨੂੰ ਉੱਥੇ ਉਹ ਟਿਕਾਣਾ ਨਾ ਬਣਾਉਣ ਦੇਣ ਜਾਂ ਉਹਨਾਂ ਨੂੰ ਨਾ ਬਹਿਣ ਦੇਣ ਜੀ। ਸੋ ਇਹ ਇੱਕ ਫਿਕਰ ਵਾਲੀ ਗੱਲ ਹੈ। ਦੂਸਰਾ ਜ਼ਾਹਰ ਹੈ ਵੀ ਉਹਨਾਂ ਦੀ ਕਿਉਂਕਿ ਸਿਹਤ ਖਰਾਬ ਹੋ ਰਹੀ ਹੈ, ਸੋ ਇਸ ਸਫ਼ਰ ਦੇ ਲਈ ਇਹ ਕਿੰਨਾ ਕੁ ਜਿਹੜਾ ਉਸ ਨੂੰ ਸਹਾਰਦੇ ਨੇ। ਪਰ ਇਹ ਸਾਨੂੰ ਪਤਾ ਲੱਗਾ ਖਾਸ ਤੌਰ ਤੇ ਸ਼ਸ਼ੀਕਾਂਤ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ, ਜਿਹੜੇ ਇਸ ਵੇਲੇ ਬੜੇ ਧੜੱਲੇ ਦੇ ਨਾਲ ਸਿਰਫ ਡਰੱਗ ਵਿਰੋਧੀ ਕੈਂਪੇਨ ਦੇ ਵਿੱਚ ਹੀ ਨਹੀਂ, ਭਾਈ ਗੁਰਬਖਸ਼ ਸਿੰਘ ਦੇ ਮਾਮਲੇ 'ਚ ਵੀ ਉੱਥੇ ਪਹੁੰਚੇ ਅੰਬ ਸਾਹਿਬ ਔਰ ਉਹਨਾਂ ਨੇ ਬੜੀ
ਜਿਹੜੀ ਹੈ ਮਜ਼ਬੂਤ ਤਕਰੀਰ ਵੀ ਕੀਤੀ। ਜੀ ਉਹਨਾਂ ਵੱਲੋਂ ਇਹ ਅਪਡੇਟ ਮਿਲੀ ਹੈ ਕਿ ਉਹਨਾਂ ਨੇ ਇੱਕ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਹੈ ਜਿਹੜੀ ਕਿ ਭਾਈ ਸਾਹਿਬ ਦੇ ਨਾਲ ਜਾਏਗੀ, ਔਰ ਉਹਨਾਂ ਨੇ ਕਿਹਾ ਵੀ ਭਾਈ ਸਾਹਿਬ ਦੀ ਸੁਰੱਖਿਆ ਔਰ ਦੂਸਰੇ ਹਿਊਮਨ ਰਾਈਟਸ ਇਸ਼ੂ ਨੂੰ ਮੱਦੇਨਜ਼ਰ ਰੱਖਦੇ ਆ ਉਹ ਵੀ ਉਸ ਕਾਫਲੇ ਦਾ ਹਿੱਸਾ ਹੋਣਗੇ ਜਿਹੜਾ ਕਿ ਅਨੰਦਪੁਰ ਸਾਹਿਬ ਜਾਏਗਾ। ਜੀ ਸੋ ਅਸੀਂ ਇਸ ਮੌਕੇ ਤੇ ਤਾਂ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਵਿਸ਼ them ਵੈਲ, ਅਸੀਂ ਗੁਰੂ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਹਾਂ ਕਿ ਉਹ ਉਸ ਥਾਂ ਦੇ ਉੱਤੇ ਗੁਰੂ ਚਰਨਾਂ ਦੇ ਦਰਸ਼ਨ ਕਰਕੇ ਵਾਪਸ ਆਪਣੇ ਮੋਰਚੇ ਦੇ ਉੱਤੇ ਆ ਕੇ ਡਟ ਸਕਣਗੇ। ਜੀ ਕਿਉਂਕਿ ਇਸ ਗੱਲ ਦਾ ਹਾਲਾ ਉਹਨਾਂ ਵੱਲੋਂ ਭਾਈ ਗੁਰਬਖਸ਼ ਸਿੰਘ ਹੋਰਾਂ ਵੱਲੋਂ ਇਹ ਅਪੀਲ ਕੀਤੀ ਗਈ ਹੈ ਕੁੱਲ ਦੁਨੀਆ ਭਰ ਦੇ ਸਿੱਖਾਂ ਨੂੰ ਕਿ ਥਾਂ ਥਾਂ ਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਖੰਡ ਪਾਠ ਸਾਹਿਬ ਜਾਂ ਗੁਰਬਾਣੀ ਦੇ ਪਾਠ ਜਾਪ ਕੀਤੇ ਜਾਣ ਪੰਥ ਦੀ ਚੜ੍ਹਦੀ ਕਲਾ ਲਈ। ਜੀ ਜੀ ਔਰ ਉਹਨਾਂ ਨੇ ਜਿਸ ਕਿਸਮ ਦਾ ਰਿਜ਼ੋਲਵ ਆਪਣੀ ਇਸ 48 ਸਾਲ ਦੀ ਉਮਰ ਦੇ ਵਿੱਚ ਕੀਤਾ ਹੈ, ਇਹ ਬਹੁਤ ਵੱਡਾ ਔਰ ਬੜਾ ਦਲੇਰਾਨਾ ਹੀ ਨਹੀਂ, ਮੈਂ ਸਮਝਦਾ ਹਾਂ ਵੀ ਆਪਣੀ ਜਾਨ ਘੋਲ ਘੁਮਾਉਣ ਵਾਲੀ ਗੱਲ ਕੋਈ ਛੋਟੀ ਗੱਲ ਨਹੀਂ ਹੁੰਦੀ। ਜੀ ਜੀ ਔਰ ਉਹਦੇ 'ਚ ਵੀ ਜਦੋਂ ਜੰਗ ਦਾ ਮੈਦਾਨ ਹੁੰਦਾ ਹੈ ਜਾਂ ਤੁਹਾਨੂੰ ਕਿਤੇ ਆਮੋ ਸਾਹਮਣੇ ਕੋਈ ਐਕਸ਼ਨ ਕਰਨਾ ਪੈਂਦਾ ਹੈ, ਉਹਦੇ 'ਚ ਵੀ ਕੁਝ ਪਲਾਂ ਦਾ ਤੁਹਾਡਾ ਫੈਸਲਾ ਹੁੰਦਾ ਹੈ ਤੇ ਕੁਝ ਘੰਟਿਆਂ ਜਾਂ ਕੁਝ ਮਿੰਟਾਂ ਦੀ ਤੁਹਾਡੀ ਕਾਰਵਾਈ ਹੁੰਦੀ ਹੈ। ਜੀ ਪਰ ਇਹ ਤੁਸੀਂ ਰੋਜ਼ਾਨਾ ਪਲ ਕਰਕੇ ਜਿਸ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਆਪਣੇ ਜਿਸ ਨੂੰ ਆਪਣਾ ਆਪਾ ਗਾਲਣਾ ਕਹਿ ਸਕਦੇ ਹਾਂ ਕਿ ਇੱਕ ਪੂਰੀਆ ਕਰਕੇ ਤੁਹਾਡੇ ਸਾਰਾ ਅੰਦਰੋਂ ਜਿਹੜਾ ਹੈ ਫੈਟ ਖਤਮ ਹੋ ਰਿਹਾ ਹੈ, ਫਿਰ ਪ੍ਰੋਟੀਨ ਜਾ ਰਹੀ ਹੈ, ਫਿਰ ਕਿਵੇਂ ਤੁਸੀਂ ਜਿਹੜਾ ਹੈ ਉਹ ਸਾਰੇ ਸਿਸਟਮ ਦਾ ਕਲੈਪਸ ਹੋਣਾ ਔਰ ਤੁਸੀਂ ਉਹਨੂੰ ਟੋਲਰੇਟ ਕਰ ਰਹੇ ਹੋ, ਉਹਨੂੰ ਸਹਾਰ ਰਹੇ ਹੋ। ਉਹ ਮੀਡੀਆ ਦੇ ਨਾਲ ਵੀ ਡੀਲ ਕਰਦੇ ਨੇ, ਸੰਗਤਾਂ ਨੂੰ ਵੀ ਉਤਸ਼ਾਹ ਔਰ ਚੜ੍ਹਦੀ ਕਲਾ 'ਚ ਰੱਖਦੇ ਨੇ। ਸੋ ਅਸੀਂ ਤਾਂ ਗੁਰੂ ਚਰਨਾਂ 'ਚ ਅਰਦਾਸ ਕਰ ਸਕਦੇ ਹਾਂ ਕਿ ਉਹ ਜਿਹੜੇ ਨੇ ਆਪਣੇ ਮਿਸ਼ਨ ਦੇ ਵਿੱਚ, ਹਾਲਾਂਕਿ ਇਹ ਵੀ ਇੱਕ ਦੁੱਖ ਦੀ ਗੱਲ ਹੈ, ਮੈਨੂੰ ਇੱਕ ਹੋਰ ਸੱਜਣ ਉੱਥੇ ਕਹਿਣ ਲੱਗੇ ਜੀ ਜਿਵੇਂ ਪੰਜਾਬ ਦੇ ਵਿੱਚ ਇੱਕ ਸੁੱਤਾਪਨ ਹੈ ਕੌਮ ਦਾ, ਜਿਵੇਂ ਇੱਕ ਵੱਡਾ ਹਿੱਸਾ ਕਿਉਂਕਿ ਮੀਡੀਆ ਨੇ ਖਬਰ ਗਾਇਬ ਕੀਤੀ ਹੈ। ਹੁਣ ਥੋੜੀ ਬਹੁਤ ਅੰਗਰੇਜ਼ੀ ਮੀਡੀਆ 'ਚ ਜਾਂ ਜਦੋਂ ਕੱਲ ਜਿਵੇਂ 10 ਦਸੰਬਰ ਨੂੰ ਪੰਜਾਬ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਔਰ ਪੰਥਕ ਧਿਰਾਂ ਨੇ 119 ਜਿਹੜੇ ਡਿਟੇਨੀਜ਼ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਸਿਆਸੀ ਕੈਦੀ ਨੇ ਸਿੱਖ, ਉਹਨਾਂ ਦੀ ਲਿਸਟ ਜਾਰੀ ਕੀਤੀ ਹੈ। ਉਹਨਾਂ 94 ਸਾਲ ਦੇ ਬਜ਼ੁਰਗ ਵੀ ਨੇ, 86 ਸਾਲ ਦੇ ਵੀ ਨੇ। ਔਰ ਅੱਜ ਮੈਨੂੰ ਖੁਸ਼ੀ ਹੋਈ ਦੇਖ ਕੇ ਕਿ ਵੀ ਐਟਲੀਸਟ ਅਜੀਤ ਜਲੰਧਰ ਨੇ ਆਪਣੀ ਫਰੰਟ ਪੇਜ ਸਟੋਰੀ ਦੇ ਵਿੱਚ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਸ ਦਾ ਜ਼ਿਕਰ ਕੀਤਾ, ਇਹੀ ਸਟੋਰੀ ਕੀਤੀ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਸ ਦਾ ਸਟੇਟਸ ਜਾਣਨ ਦੇ ਲਈ ਅੱਗੋਂ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੇ ਕੋਲ ਗ੍ਰਹਿ ਮੰਤਰਾਲਾ ਵੀ ਹੈ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਮਿਲ ਸਕਿਆ ਕਿਉਂਕਿ ਕਬੱਡੀ ਨਾਲ ਸੰਬੰਧਿਤ ਰੁਝੇਵਿਆਂ 'ਚ ਰੁੱਝੇ ਹੋਏ ਨੇ। ਸੋ ਹੁਣ ਜੇ ਅਜੀਤ ਅਖਬਾਰ ਵਰਗਾ ਬਿਲਕੁਲ ਸਪੋਰਟਰ ਅਖਬਾਰ ਇਹ ਉਹਨੇ ਤਨਜ਼ ਕੀਤੀ ਹੈ ਪੱਤਰਕਾਰ ਨੇ ਕਿ ਵੀ ਇੱਕ ਪਾਸੇ ਗੁਰਬਖਸ਼ ਸਿੰਘ ਨੇ, ਇੱਕ ਪਾਸੇ ਜੇਲ੍ਹਾਂ 'ਚ 94 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਰੋਲ ਰਹੇ ਨੇ, ਤੇ ਸੁਖਬੀਰ ਬਾਦਲ ਜਿਹੜਾ ਹੈ ਉਹ ਕਬੱਡੀ ਦੇ ਵਿੱਚ ਇੰਨਾ ਕੁ ਮਸਰੂਫ ਹੈ, ਇੰਨਾ ਕੁ ਬਿਜ਼ੀ ਹੈ ਕਿ ਉਹਦੇ ਕੋਲ ਵਕਤ ਨਹੀਂ ਸੀ ਕਿ ਉਹ ਇਸ ਗੱਲ ਦਾ ਜਵਾਬ ਦਿੰਦਾ। ਸੋ ਅਸੀਂ ਸਮਝਦੇ ਹਾਂ ਕਿ ਜੇ ਭਾਈ ਗੁਰਬਖਸ਼ ਸਿੰਘ ਜਿਹੜੇ ਨੇ ਉਹਨਾਂ ਨੂੰ ਕੁਝ ਹੁੰਦਾ ਤੇ ਇਸ ਲਈ ਫਿਰ ਅਸੀਂ ਸਾਰੇ ਹੀ ਜ਼ਿੰਮੇਵਾਰ ਹੋਵਾਂਗੇ ਕੌਮ ਦੇ ਤੌਰ ਤੇ। ਇੱਕ ਤਬਕਾ ਉਹ ਵੀ ਹੈ ਜਿਹੜਾ ਸ਼ਾਇਦ ਇੰਤਜ਼ਾਰ ਕਰਦਾ ਹੈ ਕਿ ਵੀ ਉਹ ਸ਼ਹੀਦ ਹੋਣ, ਤੇ ਉਹ ਕਈ ਤਾਂ ਇਸ ਡਿਬੇਟ 'ਚ ਲੱਗੇ ਹੋਏ ਨੇ ਜੀ। ਉਹਨਾਂ ਨੂੰ ਕਿਸੇ ਨੇ ਫੇਸਬੁੱਕ ਤੇ ਜਾਂ ਕੋਈ ਮੈਨੂੰ ਦੱਸ ਰਿਹਾ ਸੀ ਜੇ ਕਿਸੇ ਨੇ ਕਿਹਾ ਜੀ ਜੇ ਉਹ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਨੂੰ ਭਗਤ ਸ਼ਹੀਦ ਕਿਹਾ ਜਾਏ। ਅਸੀਂ ਮਰਨ ਤੋਂ ਬਾਅਦ ਦੇ ਟਾਈਟਲ ਲੱਭ ਰਹੇ ਹਾਂ ਕਿ ਜੀ ਇਹ ਉਹਨਾਂ ਨੂੰ ਅਸੀਂ ਆ ਕੀ ਕਹਿਣਾ ਤੇ ਕੀ ਨਹੀਂ ਕਹਿਣਾ, ਪਰ ਜਿਸ ਕੌਜ਼ ਦੇ ਲਈ ਉਹ ਖਲੋਤੇ ਨੇ, ਜਿਹਦੇ ਲਈ ਉਹ ਆਪਣੀ ਜਿਹੜੀ ਹੈ ਜਾਨ ਦੇ ਰਹੇ ਨੇ, ਉਸ ਕੌਜ਼ ਦੇ ਉੱਤੇ ਅਸੀਂ ਫੋਕਸ ਨਹੀਂ ਕਰ ਰਹੇ। ਔਰ ਪੰਜਾਬ 'ਚ ਇਸ ਪੱਖੋਂ ਜਿਹੜੀ ਹੈ ਕਾਫੀ ਢਿੱਲ-ਮੱਠ ਹੈ। ਕੁੱਲ ਮਿਲਾ ਕੇ ਜਿਹੜਾ ਪ੍ਰਦੇਸ਼ਾਂ ਦੀਆਂ ਰਿਪੋਰਟਾਂ ਨੇ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਉਹਦੇ 'ਚ ਕਾਫੀ ਵੱਡੀ ਜਿਹੜੀ ਹੈ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰਦੁਆਰਿਆਂ ਦੇ ਵਿੱਚ ਵੀ ਪਾਠ ਅਰਦਾਸ ਹੋ ਰਹੇ ਨੇ, ਪ੍ਰੋਟੈਸਟ ਵੀ ਹੋਏ ਨੇ। ਨਿਊਯਾਰਕ, ਸੈਨ ਫਰਾਂਸਿਸਕੋ, ਸਰੀ, ਟੋਰਾਂਟੋ ਵੀ ਅੱਜ ਪ੍ਰੋਟੈਸਟ ਹੋਇਆ, ਲੰਡਨ, ਯੂਰਪ ਦੀਆਂ ਆਲਮੋਸਟ ਸਾਰੀਆਂ ਕੈਪੀਟਲਸ ਦੇ ਵਿੱਚ। ਸੋ ਬਾਹਰ ਤਾਂ ਇੱਕ ਪੂਰੀ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਮੋਮੈਂਟਮ ਬਣ ਰਹੀ ਹੈ, ਪਰ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਅਵੇਅਰਨੈਸ ਹੋਣੀ ਚਾਹੀਦੀ ਸੀ ਉਹਦਾ ਇੱਕ ਰੀਜ਼ਨ ਇੱਕ ਤਾਂ ਮੀਡੀਆ ਵੱਲੋਂ ਗਾਇਬ, ਦੂਸਰਾ ਜਥੇਦਾਰ ਸਾਹਿਬਾਨ ਵੱਲੋਂ ਮਾਰਿਆ ਗਿਆ ਯੂ ਟਰਨ, ਤੀਸਰਾ ਸੰਤ ਸਮਾਜ
ਜਿਹੜੇ ਉਹਨੂੰ ਹਾਈਜੈਕ ਕਰਨਾ ਚਾਹੁੰਦੇ ਸੀ। ਜੀ ਲੇਕਿਨ ਉਹ ਗੱਲ ਬਣੀ ਨਹੀਂ। ਜਦੋਂ ਰਿਹਾਈ ਮਾਰਚ ਸੀ ਉਦੋਂ ਉਹਨਾਂ ਨੇ ਕਿਹਾ, ਜਥੇਦਾਰ ਅਕਾਲ ਤਖਤ ਨੇ ਇੱਕ ਸਾਬਕਾ ਜਥੇਦਾਰ ਦਾ ਨਾਂ ਲੈ ਕੇ ਅਕਾਲ ਤਖਤ ਦੇ, ਜੀ ਇਹ ਅਗਵਾਈ ਕਰਨਗੇ, ਉੱਥੇ ਹੀ ਨਾਅਰੇਬਾਜ਼ੀ ਸ਼ੁਰੂ ਹੋ ਗਈ। ਕਿਉਂਕਿ ਇਹਨਾਂ ਬਾਰੇ ਤਾਂ ਪਤਾ ਹੀ ਹੈ ਵੀ ਇਹ ਕੀ ਖੇਡ ਖੇਡ ਰਹੇ ਨੇ, ਕਿਵੇਂ ਇਹਨਾਂ ਨੇ ਸ਼ਹੀਦ ਜਸਪਾਲ ਸਿੰਘ ਦੀ ਸ਼ਹੀਦੀ ਨੂੰ ਰੋਲਿਆ, ਕਿਵੇਂ ਰਾਜੋਆਣਿਆਂ ਨੂੰ ਆਪਣੇ ਖਾਤੇ 'ਚ ਪਾਇਆ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਕਾਰਨ ਹੈ ਕਿ ਇਹਨਾਂ ਨੇ ਫਿਰ ਬਿਲਕੁਲ ਹੁਣ ਉਹ ਸੰਤ ਸਮਾਜ ਦਾ ਕਿਤੇ ਲੱਗਿਆ ਜੀ ਅਸੀਂ ਉਹਨਾਂ ਦੇ ਕਾਜ਼ ਨਾਲ ਤਾਂ ਸਹਿਮਤ ਹੈ ਭਾਈ ਗੁਰਬਖਸ਼ ਸਿੰਘ ਦੇ, ਪਰ ਅਸੀਂ ਤਰੀਕੇ ਨਾਲ ਸਹਿਮਤ ਨਹੀਂ। ਉਹਨਾਂ ਨੂੰ ਕਹੋ ਜੀ ਫਿਰ ਤਰੀਕਾ ਤਾਂ ਤਲਵਾਰ ਚਲਾਉਣ ਦਾ ਹੈਗਾ ਜੀ, ਹਥਿਆਰਬੰਦ ਸੰਘਰਸ਼ ਦਾ, ਉੱਥੋਂ ਤੁਸੀਂ ਭਗੌੜੇ ਹੋਏ ਹੋ, ਉਹਨੂੰ ਤੁਸੀਂ ਬਿਟਰੇ ਕੀਤਾ ਹੈ, ਏਜੰਸੀਆਂ ਦੀ ਤੁਸੀਂ ਖੇਡ ਖੇਡੀ ਹੈ ਰਲ ਕੇ। ਹੁਣ ਤੁਹਾਨੂੰ ਇੱਕ ਉਹ ਸਿੱਖ ਜਿਹੜਾ ਉਹਦਾ ਇੱਕ ਬੜਾ ਸੋਹਣਾ ਜਵਾਬ ਮੈਂ ਦੇਖ ਰਿਹਾ ਸੀ, ਕੈਨੇਡਾ ਦੇ ਇੱਕ ਸਿੱਖ ਨੌਜਵਾਨ ਨੇ ਦਿੱਤਾ ਹੈ। ਉਹਨੇ ਕਿਹਾ ਜੀ ਜੇ ਧਾਰਮਿਕ ਰਵਾਇਤ ਦੀ ਵੀ ਗੱਲ ਕਰਨੀ ਹੈ ਤੇ ਧਾਰਮਿਕ ਅਕੀਦੇ ਦੇ ਤੌਰ ਤੇ ਜੇ ਤੁਸੀਂ ਸੈਲਫ ਪਿਊਰੀਫਿਕੇਸ਼ਨ ਜਾਂ ਕੋਈ ਹੋਰ ਯੋਗਾ ਡਿਸਪਲਿਨ ਜਾਂ ਕੋਈ ਹੋਰ ਵਰਤ ਡਿਸਪਲਿਨ ਥੱਲੇ ਰੱਖਦੇ ਹੋ, ਉੱਥੇ ਗੱਲ ਇਹ ਡਿਫਰੈਂਟ ਹੈ। ਅੱਜ ਦੇ ਜ਼ਮਾਨੇ 'ਚ ਸ਼ਾਂਤਮਈ ਜਦੋਂ ਤੁਸੀਂ ਸੰਘਰਸ਼ ਕਰਦੇ ਹੋ ਤੇ ਇਹ ਇੱਕ ਵੈਪਨ ਹੈ, ਹਥਿਆਰ ਹੈ ਲੋਕਤੰਤਰੀ ਸਿਸਟਮ ਦਾ। ਔਰ ਉਹਦੇ 'ਚ ਉਹਨਾਂ ਨੇ ਪੁੱਛਿਆ ਗਿਆ ਜੀ ਮਾਸਟਰ ਤਾਰਾ ਸਿੰਘ ਨੇ ਵਰਤ ਨਹੀਂ ਸੀ ਰੱਖਿਆ, ਸੰਤ ਫਤਿਹ ਸਿੰਘ ਨੇ ਨਹੀਂ ਸੀ ਰੱਖਿਆ ਜੀ, ਸਰ ਦਰਸ਼ਨ ਸਿੰਘ ਫੇਰੂਮਾਨ ਨੂੰ ਤੁਸੀਂ ਸ਼ਹੀਦ ਕਹਿੰਦੇ ਹੋ, ਉਹਨਾਂ ਦੀ ਤੁਸੀਂ ਫੋਟੋ ਵੀ ਲਾਈ ਹੈ, ਉਹਨਾਂ ਨੇ ਨਹੀਂ ਵਰਤ ਰੱਖਿਆ ਹੈ। ਸੋ ਇਹ ਉਦੋਂ ਕਿਵੇਂ ਧਾਰਮਿਕ ਸੀ, ਉਹਨਾਂ ਉਦੋਂ ਦੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਪਤਾ ਨਹੀਂ ਸੀ ਕਿ ਵੀ ਇਹ ਸਿੱਖ ਰਵਾਇਤ ਨਹੀਂ ਹੈ ਜੀ। ਜਾਂ ਤਾਂ ਤੁਸੀਂ ਹੁਣ ਉਹਨਾਂ ਨੂੰ ਵੀ ਸਾਰਿਆਂ ਨੂੰ ਕੱਢੋ ਪੰਥ ਚੋਂ ਕਿ ਜੀ ਉਹਨਾਂ ਨੇ ਰਵਾਇਤ ਦੇ ਖਿਲਾਫ ਕੀਤਾ ਇਸ ਲਈ ਅਸੀਂ ਉਹਨਾਂ ਨੂੰ ਸਪੋਰਟ। ਸੋ ਇਹ ਭਗੌੜਾਪਨ ਹੈ, ਏਜੰਸੀਆਂ ਦੀ ਖੇਡ ਸਾਰੇ ਪਾਸੇ ਚੱਲ ਰਹੀ ਹੈ। ਔਰ ਅਸੀਂ ਮੇਰਾ ਜਿਹੜਾ ਵੱਡਾ ਫਿਕਰ ਇਹੀ ਹੈ ਕਿ ਭਾਈ ਸਾਹਿਬ ਠੀਕ ਠਾਕ ਅਨੰਦਪੁਰ ਸਾਹਿਬ ਦਰਸ਼ਨ ਕਰਕੇ ਵਾਪਸ ਆਪਣੇ ਮੋਰਚੇ ਨੂੰ ਸੰਭਾਲਣ, ਜੀ ਤਾਂ ਕਿ ਇਹ ਜਿਹੜਾ ਅਸਲੀ ਮੁੱਦਾ ਹੈ ਤਾਂ ਉਹ ਇਹੀ ਹੈ। ਜਿੱਥੇ ਹੁਣ ਭਾਈ ਸਾਹਿਬ ਦੀ ਸਿਹਤ ਨੂੰ ਲੈ ਕੇ ਫਿਕਰ ਹੈ, ਉੱਥੇ ਸਾਡਾ ਇਹ ਵੀ ਹੈ ਕਿ ਵੀ ਇਹ ਨਾ ਹੋਏ ਵੀ ਇਹਨਾਂ ਡਿਬੇਟਸ ਦੇ ਵਿੱਚ ਜਿਹੜੀਆਂ ਖਾਮਖਾਹ ਦੀਆਂ ਕੋਈ ਰਵਾਇਤ ਤੇ ਕੋਈ ਮੁੱਦਾ ਤੇ ਕੋਈ ਮਰਜ਼ਾਦਾ ਤੇ ਦੂਸਰੀਆਂ ਜਿਹੜੀਆਂ ਇਹਨਾਂ ਨੇ ਖੜੀਆਂ ਕਰ ਦਿੱਤੀਆਂ ਨੇ, ਉਹਨਾਂ ਦੀ ਥਾਂ ਦੇ ਉੱਤੇ ਜਿਹੜਾ ਅਸੀਂ ਜਿਹੜੇ 119 ਪ੍ਰਿਜ਼ਨਰ ਨੇ, ਸਿਆਸੀ ਕੈਦੀ ਨੇ ਸਿੱਖ, ਉਹਨਾਂ ਦੀ ਰਿਹਾਈ ਲਈ ਔਰ ਕੁਝ ਵਕੀਲਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਜਿਹੜੇ ਇਸ ਬਾਰੇ ਵੀ ਕੰਸਰਨ ਨੇ ਕਿ ਬਹੁਤ ਵਾਰੀ ਅਸੀਂ ਗੱਲਾਂ ਮੀਡੀਆ 'ਚ ਤਾਂ ਕਰ ਦਿੰਦੇ ਹਾਂ ਜੀ, ਲੇਕਿਨ ਉਹਨਾਂ ਦੀਆਂ ਫਾਈਲਾਂ ਜਿਹੜੇ ਨੇ ਪ੍ਰਿਜ਼ਨਰ ਉਹ ਕਿਹਨਾਂ ਨੇ ਡੀਲ ਕੀਤਾ, ਕਿੱਥੇ ਹੈ ਔਰ ਉਹਨਾਂ ਨੂੰ ਅੱਗੋਂ ਕਰਨ ਦੇ ਲਈ ਕੀ ਕਾਰਵਾਈ ਹੋਣੀ ਹੈ, ਇਹਨਾਂ ਸਭ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਸੋ ਅਸੀਂ ਇਹੀ ਆਸ ਕਰ ਸਕਦੇ ਹਾਂ ਕਿ ਕੌਮ ਜਾਗਰੂਕਤਾ ਦੇ ਨਾਲ ਹੁਣ ਜੇ ਇੱਕ ਇਸ਼ੂ ਨੂੰ ਚੁੱਕਿਆ ਜੀ, ਉਹਦਾ ਅਸੀਂ ਜਿਹੜਾ ਕੋਈ ਨਾ ਕੋਈ ਹੱਲ ਕੱਢੀਏ ਔਰ ਭਾਈ ਗੁਰਬਖਸ਼ ਸਿੰਘ ਜੀ ਦੀ ਚੜ੍ਹਦੀ ਕਲਾ ਦੇ ਲਈ ਜਿਹੜਾ ਉਹ ਦੋ ਵੇਲੇ ਅਰਦਾਸ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇ ਨਾਲ ਲੈਣੇ ਬ੍ਰੇਕ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।